अस्सलाम वालेकुम ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਤੇ ਆ ਗਏ ਆ ਜੀ ਛਾਲ ਮਾਰ ਕੇ ਨਾਇਬ ਜ਼ਮਾਨਿਆਂ ਵਿੱਚ ਵੜਨ ਲੱਗੇ ਆ ਅਸੀਂ ਆ ਜਾਓ ਮੇਰੇ ਨਾਲ ਤੇ ਚਲੀਏ ਨਾਇਬ ਜ਼ਮਾਨਿਆਂ ਵਿੱਚ ਉਹਨਾਂ ਜ਼ਮਾਨਿਆਂ 'ਚ ਜਿਹੜੇ ਹੁਣ ਖਾਬਾਂ ਵਿੱਚ ਤੇ ਅਸੀਂ ਦੇਖ ਸਕਦੇ ਆ ਪਰ ਹਕੀਕਤ ਵਿੱਚ ਹੁਣ ਕਦੀ ਸਾਨੂੰ ਮਿਲਣੇ ਨਹੀਂ ਨੇ ਜੋ ਬੀਤ ਗਿਆ ਹੈ वो दौर न आएगा इस दिल में सिवा तेरे ਕੋਈ ਔਰ ਨਾ ਆਏਗਾ ਤੇ ਲੋ ਬਈ ਜਿਹੜਾ ਬੀਤ ਗਿਆ ਉਹ ਦੌਰ ਆਣਾ ਨਹੀਂ ਜੇ ਉਹ ਦੌਰ ਬਸ ਫਿਰ ਗੁਜ਼ਰ ਗਿਆ ਤੇ ਅਸੀਂ ਚੱਲਦੇ ਆ ਅੱਜ ਮੈਂ ਤੁਹਾਨੂੰ ਨਾਲ ਲੈ ਕੇ ਚੱਲਨੀ ਆ ਮੇਰੇ ਨਾਲ ਚਲੋ ਅਸੀਂ ਇੱਕ ਟ੍ਰੇਨ ਸਫ਼ਰ ਕਰਨ ਲੱਗੇ ਆ ਤੇ ਟ੍ਰੇਨ ਤੇ ਚੜਨ ਲੱਗੇ ਆ ਤੇ ਚਲੋ ਬਈ ਆ ਜਾਓ ਮੇਰੇ ਨਾਲ ਅਸੀਂ ਟ੍ਰੇਨ ਦੇ ਸਫ਼ਰ ਤੇ ਚਲੀਏ ਬਚਪਨ ਦੀਆਂ ਯਾਦਾਂ ਕਿੱਥੇ ਕਿੱਥੇ ਪਿੱਛਾ ਨਹੀਂ ਛੱਡਦੀਆਂ ਬਈ ਮੇਰਾ ਤਾਂ ਬਿਲਕੁਲ ਨਹੀਂ ਛੱਡਦੀਆਂ ਤੇ ਉਹ ਕਹਿੰਦੇ ਨਾ ਕਿ ਮਾਰ ਮਾਰ ਸੁੱਟਿਆ ਮਾਰ ਸੁੱਟਿਆ ਮਾਰ ਸੁੱਟਿਆ ਮਾਰ ਸੁੱਟਿਆ ਉਹ ਸਾਨੂੰ ਤੇਰਿਆਂ ਵਿਛੋੜਿਆਂ ਨੇ ਮਾਰ ਸੁੱਟਿਆ ਤੇ ਉਹ ਸਾਵੇ ਉਹ ਵਿਛੜ ਗਏ ਉਹ ਵੇਲੇ ਤੇ ਹੁਣ ਮਾਰ ਹੀ ਸੁੱਟਿਆ ਉਹਨਾਂ ਨੇ ਤੇ ਹੁਣ ਚੱਲੇ ਆ ਚਲੋ ਵੀ ਸਿਆਲਕੋਟ ਚੱਲੇ ਆ ਅਸੀਂ ਤੇ ਛੋਟੇ ਛੋਟੇ ਹੈਗੇ ਆ ਇਸ ਤਰ੍ਹਾਂ ਬਸ 5 ਬੱਚੇ ਛੋਟੇ ਛੋਟੇ ਉੱਤੇ ਥੱਲੇ ਹਾਂ ਉਸ ਜ਼ਮਾਨੇ ਇੱਕ ਦਿਨ ਕੁਐਸਚਨ ਕੀਤਾ ਮੈਂ ਦੱਸ ਦਵਾਂ ਕਿ ਬਾਜੀ ਤੁਸੀਂ ਕਿੰਨੇ ਭੈਣ ਭਰਾ ਹੋ ਤੇ ਉਸ ਮਾਂ ਅਸੀਂ 4 ਭੈਣਾਂ ਵਾਂ ਤੇ ਇੱਕ ਮਾਸ਼ਾਅੱਲਾ ਅੱਲਾ ਜ਼ਿੰਦਗੀ ਤੰਦਰੁਸਤੀ ਦਾ ਸਾਡਾ ਭਰਾ ਵੇ ਤੇ ਬਸ ਮੈਂ ਸਭ ਤੋਂ ਵੱਡੀ ਆ ਉਸ ਤੋਂ ਬਾਅਦ ਮੇਰੀ ਇੱਕ ਹੋਰ ਸਿਸਟਰ ਨੇ ਹੈਦਰਾਬਾਦ ਰਹਿੰਦੇ ਨੇ ਇੱਕ ਮੇਰੀ ਸਿਸਟਰ ਅਮਰੀਕਾ ਰਹਿੰਦੇ ਨੇ ਫਿਰ ਮੇਰੇ ਭਾਈ ਜਿਹੜੇ ਨੇ ਉਹ ਕਰਾਚੀ ਰਹਿੰਦੇ ਨੇ ਤੇ ਸਭ ਤੋਂ ਛੋਟੇ ਮੇਰੇ ਸਿਸਟਰ ਉੱਥੇ ਰਹਿੰਦੇ ਨੇ ਮੇਰੇ ਤੋਂ ਖਾਸ ਤੋਂ ਅੱਗੇ ਉਮਰਕੋਟ ਦੇ ਕਰੀਬ ਤੇ ਇਸ ਤਰ੍ਹਾਂ ਅਸੀਂ 4 ਭੈਣਾਂ ਤੇ ਇੱਕ ਭਰਾ ਤੇ ਬਸ ਉਹ ਸਾਰੇ ਸਮਝੋ ਬੱਚੇ ਜਿਹੜੇ ਨੇ ਨਾ ਉਹ ਚੱਲੇ ਨੇ ਸਿਆਲਕੋਟ ਤੇ ਸਿਆਲਕੋਟ ਦਾ ਸਫ਼ਰ ਛੋਟੇ ਛੋਟੇ ਬੱਚੇ ਨੇ ਸਾਰਿਆਂ ਤੋਂ ਵੱਡੀ ਮੈਂ ਹੀ ਆ ਮੇਰੀ ਯਾਦਾਸ਼ਤ ਉਹਨਾਂ ਨਾਲੋਂ ਕਿਉਂਕਿ ਉਹ ਜ਼ਿਆਦਾ ਛੋਟੇ ਨੇ ਪਰ ਮੇਰੀ ਇਹ ਯਾਦਾਸ਼ਤ ਇਸ ਤੋਂ ਨੇ ਕਿ ਮੈਂ ਸਾਰਿਆਂ ਤੋਂ ਬੜੀ ਚਲੋ ਜੀ ਠੀਕ ਹੈ ਪਰ ਉਸ ਵੇਲੇ ਕੋਈ ਐਸਾ ਬਾਜੀ ਕੋਈ ਨਹੀਂ ਹੁੰਦਾ ਸੀ ਸਾਰੇ ਅਸੀਂ ਇੱਕੋ ਜਿਹੇ ਹੁੰਦੇ ਸੀ ਥੋੜੀ ਬੜੀ ਹੋਈ ਤੇ ਮੈਨੂੰ ਬਾਜੀ ਦਾ ਖਿਤਾਬ ਮਿਲ ਗਿਆ ਤੇ ਇਸ ਤਰ੍ਹਾਂ ਫਿਰ ਅਸੀਂ ਘਰੋਂ ਤਿਆਰੀ ਸ਼ੁਰੂ ਹੋ ਜਾਂਦੀ ਸੀ ਕਿ ਸੀਟਾਂ ਹੋ ਗਈਆਂ ਨੇ ਅੱਬੂ ਨੇ ਦੱਸ ਦੇਣਾ ਕਿ ਵੀ ਸਿਆਲਕੋਟ ਚੱਲੇ ਆ ਤੇ ਚਾਅ ਚੜ ਜਾਂਦੇ ਸਨ ਕਿ ਹਾਏ ਅਸੀਂ ਚੱਲੇ ਆ ਦਾਦੀ ਦੇ ਕੋਲ ਤੇ ਅਸੀਂ ਚੱਲੇ ਆ ਆਪਣੇ ਸਿਆਲਕੋਟ ਬਈ ਇੰਨਾ ਸ਼ੌਕ ਹੁੰਦਾ ਸੀ ਉਸ ਸਫ਼ਰ ਦਾ ਸਾਨੂੰ ਕਿ ਬਸ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ ਤੇ ਸਭ ਤੋਂ ਪਹਿਲੇ ਤੇ ਟਰੰਕ ਹੁੰਦੇ ਸਨ ਜਿਹੜੇ ਵੱਡੇ ਟਰੰਕ ਅੱਜ ਕੱਲ੍ਹ ਤੇ ਸੈਮਸੋਨਾਈਟ ਬੈਗ ਨੇ ਬਹੁਤ ਕੁਛ ਵਧੀਆ ਚੀਜ਼ਾਂ ਨੇ ਤੇ ਉਦੋਂ ਤਾਂ ਉਹ ਟਰੰਕ ਹੁੰਦੇ ਸਨ ਵੱਡੇ ਔਰ ਕੁੰਨੇ ਉਹ ਤਾਂ ਐਡਾ ਵੱਡਾ ਉਹਦੇ ਫਿਰ ਲਾ ਕੇ ਤਾਲਾ ਲੱਗਦਾ ਹੁੰਦਾ ਸੀ ਉਹਦੇ ਉੱਪਰ ਸਫ਼ਰ ਤੋਂ ਜਾਣ ਤੋਂ ਪਹਿਲੇ 2 ਪਾਸੇ ਉਹਦੇ ਹੁੱਕ ਹੁੰਦੇ ਸਨ ਟਰੰਕ ਬਹੁਤ ਸਾਰੇ ਲੋਕਾਂ ਨੇ ਦੇਖੇ ਹੋਣੇ ਨੇ ਤੇ ਉਹ ਫਿਰ ਟਰੰਕ ਵਿੱਚ ਕੱਪੜੇ ਰੱਖੇ ਜਾਂਦੇ ਸਨ ਅੰਮੀ ਦੇ ਕੱਪੜੇ ਛਪੜੇ ਰੱਖਣੇ ਹੋਰ ਕੋਈ ਕਿਸੇ ਵਾਸਤੇ ਛੋਟੀ ਮੋਟੀ ਕੋਈ ਚੀਜ਼ ਲਈਏ ਕੋਈ ਗਿਫਟ ਵਗੈਰਾ ਛੋਟਾ ਮੋਟਾ ਬਹੁਤ ਜ਼ਿਆਦਾ ਤੇ ਉਸ ਟਾਈਮ ਤੇ ਗਿਫਟਿੰਗ ਨਹੀਂ ਹੁੰਦੀ ਸੀ ਲੇਕਿਨ ਚਲੋ ਕਿਸੇ ਵਾਸਤੇ ਸੂਟ ਕੋਈ ਕਮੀਜ਼ ਕੋਈ ਛੋਟਾ ਮੋਟਾ ਚੀਜ਼ ਲੈ ਲਈ ਜਾਂਦੀ ਸੀ ਤੇ ਚਲੋ ਵੀ ਉਹ ਜੋ ਵੀ ਚੀਜ਼ਾਂ ਸਨ ਉਹ ਸਾਰੀਆਂ ਨਾਯਾਬ ਚੀਜ਼ਾਂ ਉਹ ਟਰੰਕ ਵਿੱਚ ਵੜ ਜਾਂਦੀਆਂ ਸਨ ਕੱਪੜੇ ਇਹ ਰੱਖ ਲਓ ਤੇ ਉਹ ਰੱਖ ਲਓ ਮੇਰਾ ਜਿਸ ਤਰ੍ਹਾਂ ਤਿਆਰੀ ਹੁੰਦੀ ਹੈ ਉਹ ਬੈਗ ਵੀ ਤਿਆਰ ਹੋ ਗਏ ਉਸ ਤੋਂ ਬਾਅਦ ਜੀ ਜਿਸ ਦਿਨ ਜਾਣਾ ਫਿਰ ਅੱਬੂ ਨੇ ਉਹ ਇੱਕ ਬਿਸਤਰ ਬੰਦ ਹੁੰਦਾ ਸੀ ਕਿ ਬਿਸਤਰ ਉਹਦੇ ਵਿੱਚ ਪੈਕ ਕੀਤੇ ਜਾਂਦੇ ਸਨ ਉਹ ਇਸ ਤਰ੍ਹਾਂ ਉਹਦੇ ਵਿੱਚ ਨਾ ਤਣੀਆਂ ਜੀਆਂ ਲੱਗੀਆਂ ਹੁੰਦੀਆਂ ਸਨ ਤੇ ਉਹਨੂੰ ਹੁੱਕ ਲੱਗਦਾ ਸੀ ਫਿਰ ਬੰਦ ਹੋ ਜਾਂਦਾ ਸੀ ਪੂਰਾ ਇੱਕ ਰੋਲ ਹੋ ਜਾਂਦਾ ਸੀ ਉਹਦੇ ਵਿੱਚ ਫਿਰ ਅੱਬੂ ਨੇ ਉਹ ਇੱਕ ਤਲਾਈ ਜੀ ਰੱਖਣੀ ਕਿ ਇੱਕ ਐਕਸਟਰਾ ਬਿਸਤਰਾ ਰੱਖ ਲਓ ਤੇ ਉੱਤੇ ਲੈਣ ਵਾਸਤੇ ਚੀਜ਼ਾਂ ਕੋਈ ਚਾਦਰਾਂ ਸ਼ਾਦਰਾਂ ਸਰਾਣੇ ਉਹ ਸਾਰਾ ਰੱਖ ਕੇ ਰੱਬੂ ਨੇ ਫਿਰ ਉਹਦੇ ਹੁੱਕ ਜੇ ਬੰਦ ਕਰ ਦੇਣੇ ਚਲੋ ਵੀ ਉਹ ਬਿਸਤਰ ਵੀ ਤਿਆਰ ਹੋ ਗਿਆ ਵੀ ਫਿਰ ਐਡੀ ਵੱਡੀ ਇੱਕ ਟੋਕਰੀ ਹੁੰਦੀ ਸੀ ਖਾਣੇ ਵਾਲੀ ਉਹਦੇ ਵਿੱਚ ਫਿਰ ਉਹ ਭੁਜਿਆ ਕੋਈ ਚੀਜ਼ ਪੱਕਦੀ ਸੀ ਜਾਂ ਤੇ ਪੱਕਦਾ ਸੀ ਕੀ ਕਹਿੰਦੇ ਨੇ ਭੁਜਿਆ ਹੋਇਆ ਗੋਸ਼ਤ ਪੱਕ ਗਿਆ ਕੀਮਾ ਪੱਕ ਗਿਆ ਲੇਕਿਨ ਸਾਰੇ ਸ਼ੋਰਬੇ ਵਾਲਾ ਸਾਲਨ ਤੇ ਰਸਤੇ 'ਚ ਰੁੜਦਾ ਜਾਏਗਾ ਤਬਾਈ ਫੇਰਦਾ ਜਾਏਗਾ ਇਸ ਤੋਂ ਸੁੱਕਾ ਪਕਾ ਲਓ ਜੋ ਵੀ ਪਕਾਣਾ ਹੈ ਤੇ ਜ਼ਿਆਦਾਤਰ ਮੇਰੇ ਅੱਬੂ ਅੱਲਾ ਜੰਨਤ ਨਸੀਬ ਕਰੇ ਕਿਉਂਕਿ ਬੱਕਰੇ ਦਾ ਗੋਸ਼ਤ ਸ਼ੌਕ ਨਾਲ ਖਾਂਦੇ ਸਨ ਤਾਂ ਬੱਕਰੇ ਦਾ ਗੋਸ਼ਤ ਹੀ ਭੁੰਨ ਕੇ ਅੰਮੀ ਰੱਖ ਲੈਂਦੇ ਸਨ ਰੋਟੀਆਂ ਵੀ ਉਸ ਜ਼ਮਾਨੇ 'ਚ ਤੇ ਘਰ ਹੀ ਪਕਾ ਕੇ ਪੌਣੇ 'ਚ ਵਲੇਟ ਕੇ ਚੰਗੀ ਤਰ੍ਹਾਂ ਰੱਖ ਲਈਆਂ ਜਾਂਦੀਆਂ ਸਨ ਨਾਲ ਹੁੰਦਾ ਸੀ ਕੀ ਕਹਿੰਦੇ ਨੇ ਅੰਡੇ ਓਏ ਹੋਏ ਅੰਡਿਆਂ ਤੋਂ ਬਗੈਰ ਤਾਂ ਤੁਸੀਂ ਸਿਆਲਕੋਟ ਦੇ ਸਫ਼ਰ ਤਾਂ ਨਿਕਲ ਹੀ ਨਹੀਂ ਸਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਜੇ ਤੁਸੀਂ ਆਂਡੇ ਨਹੀਂ ਉਬਾਲੇ ਤੇ ਰੱਖੇ ਨਹੀਂ ਤੇ ਆਂਡੇ ਗਰਮ ਤੇ ਆਂਡੇ ਫਿਰ ਇੰਨੇ ਸਾਰੇ ਉਬਾਲ ਕੇ ਉਹ ਰੱਖ ਲਏ ਜਾਂਦੇ ਸਨ ਤੇ ਨਮਕ
ਤੇ ਮਿਰਚ ਰੱਖਣੀ ਨਹੀਂ ਭੁੱਲੀ ਜਾਂਦੀ ਸੀ, ਕੁੱਟੀ ਹੋਈ ਕਾਲੀ ਮਿਰਚ ਤੇ ਨਮਕ। ਉਹ ਇੱਕ ਅਖਬਾਰ ਦੀ ਪੁੜੀ ਜਿਹੀ ਬਣਾ ਕੇ ਨਾ ਐਸਾ ਕਰਕੇ ਬੰਦ ਕਰਕੇ ਤੇ ਉਹ ਅੰਡਿਆਂ ਦੇ ਨਾਲ ਰੱਖਦੀ ਜਾਂਦੀ ਸੀ ਕਿ ਬਈ ਨਮਕ ਵਰਨਾ ਸੰਗ 'ਚ ਹੀ ਫਸ ਜਾਂਦਾ ਉਬਲਿਆ ਅੰਡਾ। ਤੇ ਉਹ ਫਿਰ ਸਾਰੀਆਂ ਚੀਜ਼ਾਂ ਹੋ ਜਾਣੀਆਂ, ਬਰਤਨ ਰੱਖੇ ਜਾਂਦੇ ਸਨ, ਪਲੇਟਾਂ, ਗਿਲਾਸ। ਤੇ ਉਸ ਤੋਂ ਬਾਅਦ ਹੁੰਦੀ ਸੀ ਇੱਕ ਸੁਰਾही। ਤੇ शबनम ने भी उस दिन किया कि हमारी दादी के भी सुराही होती थी और ਅਸੀਂ ਪਾਣੀ ਪੀਣਾ तो ਫਰਜ਼ ਸਮਝਦੇ ਸਾਂ। ਤੇ ਸਾਡੀ ਸੁਰਾही ਹੁੰਦੀ ਸੀ ਸਫ਼ਰ ਦੀ ਸਾਥੀ। ਤੇ ਉਹ ਫਿਰ ਸਫ਼ਰ ਦੇ ਵਿੱਚ ਸੁਰਾही ਨਿਕਲ ਆਉਂਦੀ ਸੀ ਤੇ ਅੱਬੂ ਨੇ ਭਰ ਲੈਣੀ ਤੇ ਉੱਤੇ ਬੂਦਾ ਮਾਰ ਦੇਣਾ ਇੱਕ ਗਲਾਸ ਸਿਲਵਰ ਦਾ। ਤੇ ਚਲੋ ਵੀ ਉਹ ਸੁਰਾही ਵੀ ਹੋ ਗਈ, ਟਰੰਕ ਵੀ ਤਿਆਰ ਨੇ, ਬਿਸਤਰਾ ਵੀ ਤਿਆਰ ਹੈ, ਖਾਣ ਵਾਲੀ ਟੋਕਰੀ ਵੀ ਤਿਆਰ ਹੈ। ਤੇ ਚਲੋ ਵੀ ਉਹ ਚੀਜ਼ਾਂ ਤਿਆਰ ਹੋ ਗਈਆਂ। ਸਭ ਤੋਂ ਜ਼ਰੂਰੀ ਆਈਟਮ, ਸਫ਼ਰ 'ਤੇ ਤੁਸੀਂ ਚੱਲੇ ਹੋ, ਸਮਾਨ ਤੁਹਾਡਾ ਜਾਵੇ ਨਾ ਜਾਵੇ, ਸਭ ਤੋਂ ਜ਼ਰੂਰੀ ਆਈਟਮ ਹੁੰਦਾ ਸੀ ਲੋਟਾ। ਲੋਟਾ ਜਿਹੜਾ ਵੇ ਨਾ ਉਹ ਬਸ ਇੱਕ ਨਵਾਂ ਖਰੀਦ ਕੇ ਨਾ ਲੋਟਾ ਲਿਆਇਆ ਜਾਂਦਾ ਸੀ। ਸਫ਼ਰ ਵਾਸਤੇ ਵੀ ਚੱਲੇ ਆ ਸਫ਼ਰ 'ਤੇ ਲੋਟਾ ਲੈ ਆਵੋ। ਵੀ ਲੋਟੇ ਤੋਂ ਬਗੈਰ ਤਾਂ ਇੰਨਾ ਲੰਬਾ ਸਫ਼ਰ ਕਿਸ ਤਰ੍ਹਾਂ ਕਰਨਾ। ਅਤੇ ਉਹ ਫਿਰ ਲੋਟਾ ਸਪੈਸ਼ਲ ਆਈਟਮ ਹੁੰਦਾ ਸੀ ਸਿਆਲਕੋਟ ਜਾਣ ਦਾ। ਲੋਟਿਆਂ ਦੀ ਤਾਂ ਹਮੇਸ਼ਾ ਹੀ ਜਿਹੜੀ ਹੈ ਨਾ ਵੀ ਬੜੀ ਆਓ ਭਗਤ ਹੁੰਦੀ ਹੈ, ਜ਼ਰੂਰਤ ਵੀ ਹੁੰਦੀ ਹੈ ਅਤੇ ਲੋਟੇ ਹਮੇਸ਼ਾ ਹੀ ਕਾਮਯਾਬ ਰਹਿੰਦੇ ਨੇ ਕਿਉਂਕਿ ਲੋਟਾ ਜਿਹੜਾ ਵੇ ਵੀ ਬੜਾ ਹਮੇਸ਼ਾ ਫਾਇਦੇ 'ਚ ਰਹਿੰਦਾ ਵੇ। ਉਹ ਇੱਧਰ ਚਲਾ ਜਾਵੇ, ਉੱਧਰ ਚਲਾ ਜਾਵੇ, ਉਹਦੀ ਚਾਂਦੀ ਜਾਂਦੀ ਹੈ। ਬਹਿਰਹਾਲ ਹੈ ਵੀ ਕੋਈ ਲੋਟਾ ਜਿਹੜਾ ਵੇ ਉਹ ਵੀ ਹੁੰਦਾ ਸੀ। ਫਿਰ ਜਦੋਂ ਸਮਾਨ ਅਸੀਂ ਜਾਣ ਲੱਗਣਾ, ਸਮਾਨ ਇਕੱਠਾ ਕਰੋ ਜੀ, ਸਮਾਨ ਇਕੱਠਾ ਕਰੋ, ਛੇਤੀ ਕਰੋ। ਅਤੇ ਉਹ ਫਿਰ ਅਸੀਂ ਕੀ ਕਹਿੰਦੇ ਨੇ ਸਮਾਨ ਇਕੱਠਾ ਕਰਨੇ ਹੁੰਦੇ ਸਾਂ। ਅਤੇ ਜਿਹੜਾ ਲੋਟਾ ਹੁੰਦਾ ਸੀ ਨਾ ਉਹਦੀ ਖਾਸ ਤਾਕੀਦ ਹੁੰਦੀ ਸੀ। ਦੇਖਿਓ ਲੋਟਾ ਨਾ ਭੁੱਲ ਜਾਈਏ ਘਰ, ਲੋਟਾ ਨਾਲ ਕਰਕੇ ਰੱਖੋ ਵੀ ਲੋਟਾ ਨਾ ਭੁੱਲ ਜਾਵੋ। ਕਿਉਂਕਿ ਉਸ ਜ਼ਮਾਨੇ 'ਚ ਰੇਲਵੇ ਸਟੇਸ਼ਨ 'ਚ ਇਸ ਤਰ੍ਹਾਂ ਰੇਲਵੇ ਟ੍ਰੇਨਾਂ ਵਿੱਚ ਇਸ ਤਰ੍ਹਾਂ ਲੱਗੇ ਹੁੰਦੇ, ਟੜਿਕ ਕਰਕੇ ਇੱਕ ਟੂਟੀ ਜਿਹੀ ਹੁੰਦੀ ਸੀ, ਉੱਪਰ ਨੂੰ ਕਰੋ ਪਾਣੀ ਥੋੜ੍ਹੀ ਦੇਰ ਨਿਕਲਦਾ ਸੀ, ਉਹ ਫਿਰ ਟੜਿਕ ਕਰਕੇ ਉੱਪਰ ਕਰਨਾ ਪੈਂਦਾ ਸੀ ਅਤੇ ਉਹ ਬਗੈਰ ਲੋਟੇ ਦੇ ਸਫ਼ਰ ਬੜਾ ਮੁਸ਼ਕਿਲ ਸੀ। ਬਹਰਹਾਲ ਚਲੋ ਜੀ, ਸਾਰੀਆਂ ਲੋਟੇ ਸਮੇਤ ਸਾਰੇ ਅਸੀਂ ਬੱਚੇ ਕੱਚੇ ਸਾਰੇ ਛਾਲਾਂ ਮਾਰਦੇ ਅਸੀਂ ਚੜ੍ਹ ਜਾਂਦੇ ਹੁੰਦੇ ਸਾਂ ਗਾੜੀ। ਅਤੇ ਉੱਥੋਂ ਫਿਰ ਅਸੀਂ ਕੈਂਟ ਸਟੇਸ਼ਨ ਜਾਂਦੇ ਸਾਂ, ਕਰਾਚੀ ਕੈਂਟ ਸਟੇਸ਼ਨ। ਉੱਥੋਂ ਫਿਰ ਸ਼ਾਹੀਨ ਐਕਸਪ੍ਰੈਸ, ਹੁਣ ਉਹਦਾ ਨਾਂ ਅਲਾਮਾ ਇਕਬਾਲ ਐਕਸਪ੍ਰੈਸ ਹੋ ਗਿਆ, ਲੇਕਿਨ ਉਸ ਜ਼ਮਾਨੇ 'ਚ ਸ਼ਾਹੀਨ ਐਕਸਪ੍ਰੈਸ ਉਹਦਾ ਨਾਂ ਸੀ। ਸ਼ਾਹੀਨ ਐਕਸਪ੍ਰੈਸ 'ਤੇ ਅਸੀਂ ਚੜ੍ਹ ਜਾਂਦੇ ਹੁੰਦੇ ਸਾਂ, ਸਿੱਧੇ ਸਿਆਲਕੋਟ ਜਾਣਾ ਬਈ। ਅਤੇ ਉਹ ਸ਼ਾਹੀਨ ਐਕਸਪ੍ਰੈਸ ਦੇ ਕੋਈ ਫਸਟ ਕਲਾਸ ਨਹੀਂ ਹੁੰਦਾ ਸੀ, ਕੁਛ ਨਹੀਂ, ਅਸੀਂ ਕਦੇ ਦੇਖਿਆ ਹੀ ਨਹੀਂ ਸੀ ਫਸਟ ਕਲਾਸ ਕਿ ਵੀ ਅੰਦਰੋਂ ਹੁੰਦਾ ਕਿਸ ਤਰ੍ਹਾਂ। ਉਹ ਸਾਦੇ ਸਿੱਧੀਆਂ ਅੱਬੂ ਇਕਾਨਮੀ ਕਲਾਸ ਦੀਆਂ ਸੀਟਾਂ ਕਰਾਉਂਦੇ ਸਨ, ਫਟਿਆਂ ਵਾਲੀਆਂ ਸੀਟਾਂ, ਅਤੇ ਉੱਤੇ ਵੀ ਫਟੇ ਦੇ ਫਟੇ ਹੀ ਫਟੇ ਨੇ ਹਰ ਪਾਸੇ। ਅਤੇ ਬਸ ਚਲੋ ਵੀ ਚੜ੍ਹ ਗਏ। ਸਾਨੂੰ ਤਾਂ ਸ਼ੌਕ ਹੁੰਦਾ ਸੀ ਫਟਿਆਂ ਫੁੱਟਿਆਂ ਦੀ, ਤਾਂ ਉਸ ਵੇਲੇ ਪਰਵਾਹ ਹੀ ਨਹੀਂ ਹੁੰਦੀ ਸੀ। ਕਿਹਨੂੰ ਪਰਵਾਹ ਸੀ ਕਿ ਅਸੀਂ ਫਟਿਆਂ 'ਤੇ ਬੈਠਣਾ। ਸਾਨੂੰ ਤਾਂ ਸ਼ੌਕ ਹੁੰਦਾ ਸੀ ਕਿ ਦਾਦੀ ਕੋਲ ਚੱਲੇ ਹਾਂ, ਸਿਆਲਕੋਟ ਚੱਲੇ ਹਾਂ, ਛੁੱਟੀਆਂ ਨੇ, ਤਾਂਗੇ ਦੀ ਸਵਾਰੀ ਕਰਨੀ ਉਹ, ਅਤੇ ਸ਼ਰਬਤ ਪੀਣੇ ਨੇ ਅਸੀਂ। ਚਾਚੇ ਦੀ ਦੁਕਾਨ 'ਤੇ ਜਾ ਕੇ ਮਿੱਠੇ ਮਿੱਠੇ ਸ਼ਰਬਤ ਪੀਣੇ ਨੇ, ਪਾਕਲੋਂ ਅਸੀਂ ਫਰੂਟ ਲੈ ਕੇ ਖਾਣਾ। ਸਾਨੂੰ ਤਾਂ ਬਸ ਇਹ ਚਾਅ ਚੜ੍ਹੇ ਹੁੰਦੇ ਸਨ। ਅਤੇ ਖੈਰ ਅਸੀਂ ਫਿਰ ਉਹ ਟ੍ਰੇਨ 'ਤੇ ਚੜ੍ਹ ਜਾਣਾ। ਟ੍ਰੇਨ 'ਤੇ ਚੜ੍ਹ ਕੇ ਅੱਬੂ ਨੇ ਕਹਿਣਾ ਆਰਾਮ ਨਾਲ ਬਹਿ ਜਾਓ, ਬੈਠੋ ਉੱਪਰ। ਥੋੜ੍ਹਾ ਜਿਹਾ ਅੱਬੂ ਡਾਂਟਦੇ ਹੁੰਦੇ ਸਨ ਕਿ ਆਰਾਮ ਨਾਲ ਬੈਠੋ। ਫਿਰ ਅੱਬੂ ਨੇ ਸਮਾਨ ਜਿਹੜਾ ਸੀਟਾਂ ਦੇ ਥੱਲੇ ਥੁੱਲੇ ਵਾੜ ਕੇ ਨਾ, ਟਰੰਕ ਸਾਰੀ ਚੀਜ਼ਾਂ ਵਾੜ ਕੇ, ਅਤੇ ਉਹ ਸੈਟਿੰਗ ਜਦੋਂ ਹੋ ਜਾਂਦੀ ਸੀ ਨਾ ਤਾਂ ਅੱਬੂ ਨੂੰ ਕਹਿਣਾ ਚਲੋ। ਫਿਰ ਅੱਬੂ ਨੇ ਬਿਸਤਰ ਜਿਹੜਾ ਲਿਆਉਂਦੇ ਸਨ ਉਹਦੇ ਵਿੱਚ ਜਿਹੜਾ ਤਲਾਈ ਹੁੰਦੀ ਸੀ ਇੱਕ ਐਕਸਟਰਾ, ਉਹ ਫਿਰ ਅੱਬੂ ਨੇ ਇਸ ਤਰ੍ਹਾਂ ਕਰਕੇ ਸੈਂਟਰ 'ਚ ਵਿਛਾ ਦੇਣੀ ਨੀਚੇ ਵਿੱਚ, ਇਸ ਤਰ੍ਹਾਂ ਕਿ ਚਲੋ ਵੀ ਹੁਣ ਤੁਸੀਂ ਉੱਤੇ ਬੈਠੋ, ਨੀਚੇ ਬੈਠੋ, ਜਿੱਥੇ ਛਾਲਾਂ ਛੁਲਾਂ ਮਾਰਦੇ ਰਹੋ ਤੁਸੀਂ, ਬਸ ਹੁਣ ਤੁਸੀਂ ਆਜ਼ਾਦ ਹੋ। ਉਹ ਬਾਂਦਰ ਸਾਰੇ ਕੋਈ ਉੱਤੇ ਚੜ੍ਹੇ ਕੋਈ ਨੀਚੇ ਚੜ੍ਹੇ, ਬਸ ਠੀਕ ਹੈ। ਅਤੇ ਉਹ ਫਿਰ ਅਸੀਂ ਉਹ ਵਿੱਚ ਜਾਣਾ ਬਸ ਵਹੀ। ਫਿਰ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਸੀ, ਹੁੰਦੀਆਂ ਸਨ ਜਿਹੜੀਆਂ ਖਿੜਕੀ ਦੇ ਕੋਲ 2 ਸੀਟਾਂ। ਹਰ ਬੰਦਾ ਕਹਿੰਦਾ ਸੀ ਖਿੜਕੀ ਦੇ ਕੋਲ ਬਹਿਣਾ ਵੇ, ਬਸ ਮੈਨੂੰ ਖਿੜਕੀ ਕੋਲ ਬਿਠਾ ਦਿਓ ਵਰਨਾ ਮੈਂ ਫੌਤ ਹੋ ਜਾਣਾ। ਬਈ ਖਿੜਕੀ 'ਚ ਅੱਬੂ ਕਹਿੰਦੇ ਵੀ ਖਿੜਕੀ 'ਚ ਕੀ, ਇੱਥੋਂ ਵੀ ਤਾਂ ਨਜ਼ਰ ਆ ਰਿਹਾ, ਪਿੱਛੋਂ ਬੈਠੋ। ਨਹੀਂ ਬਈ ਅਸੀਂ ਖਿੜਕੀ ਦੇ ਕੋਲ ਹੀ ਬਹਿਣਾ। ਚਲੋ ਵੀ ਟ੍ਰੇਨ ਚੱਲ ਪੈਂਦੀ ਸੀ। ਉਹ ਇੰਨਾ ਪਿਆਰਾ ਸਾਊਂਡ ਲੱਗਦਾ ਸੀ ਜਦੋਂ ਟ੍ਰੇਨ ਚੱਲਦੀ ਸੀ। ਅਸੀਂ ਕੋਈ ਖੁਸ਼ ਹੁੰਦੇ ਸਾਂ ਕਿ ਟ੍ਰੇਨ ਟੁਰ ਪਈ। ਗੱਡੀ ਜਾਂਦੀ ਏ ਛਲਾਂਗਾ ਮਾਰਦੀ, ਮੈਨੂੰ ਯਾਦ ਆਵੇ ਮੇਰੇ ਯਾਰ ਦੀ। ਮੇਰਾ ਵਿਛੜਾ ਹੈ ਯਾਰ, ਮੇਰਾ ਦਿਲ ਬੇਕਰਾਰ, ਰੱਬਾ ਖੈਰ ਕਰੀ ਮੇਰੇ ਯਾਰ ਦੀ। ਗੱਡੀ ਜਾਂਦੀ ਏ ਛਲਾਂਗਾ ਮਾਰਦੀ। ਚਲੋ ਗੱਡੀ ਛਲਾਂਗਾ ਮਾਰਦੀ ਜਾਂਦੀ ਪਈ ਏ। ਅਸੀਂ ਬੈਠ ਗਏ ਹਾਂ। ਹੈਦਰਾਬਾਦ ਦੇ ਤੋਂ ਪਹਿਲੋਂ ਥੋੜ੍ਹਾ ਜਿਹਾ, ਹੈਦਰਾਬਾਦ ਸਟੇਸ਼ਨ ਤੋਂ ਪਹਿਲੋਂ ਕੋਟਰੀ ਜਿੱਥੇ ਆਉਂਦਾ ਸੀ ਨਾ, ਉੱਥੋਂ ਅੱਗੇ ਆਉਂਦਾ ਸੀ ਦਰਿਆਏ ਸਿੰਧ। ਓਏ ਹੋਏ, ਤੇ ਉਹ ਤੇ ਉਦੋਂ ਤੋਂ ਟ੍ਰੇਨ ਜਦੋਂ ਗੁਜ਼ਰਦੀ ਸੀ ਅਤੇ ਉਹ ਬਿਰਾਜ ਜਿਹਾ ਬਣਿਆ ਅਤੇ ਡਿਡਿਕ 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 ਅਜੀਬ ਸਾਊਂਡ ਆਉਂਦਾ ਸੀ ਟ੍ਰੇਨ ਜਦੋਂ ਉੱਤੋਂ ਗੁਜ਼ਰਦੀ ਸੀ। ਇੱਕ ਖਾਸ ਸਾਊਂਡ 'ਚ ਸ਼ਾਮ ਆ ਜਾਂਦਾ ਸੀ। ਔਰ ਦੂਸਰਾ ਵੀ ਕਿ ਦਰਿਆ ਨਜ਼ਰ ਆ ਰਿਹਾ, ਓਏ ਹੋਏ,
ਅੱਬੂ ਨੇ ਕਹਿਣਾ ਵੀ ਆ ਜਾਓ ਦਰਿਆ। ਅੱਬੂ ਨੂੰ ਪਤਾ ਹੁੰਦਾ ਸੀ ਵੀ ਹੁਣ ਇਹ ਸਟੇਸ਼ਨ ਆ ਗਿਆ ਕਿ ਅਸੀਂ ਕਹਿੰਦਾ ਅੱਬੂ ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਹੁਣ ਦਰਿਆ ਆਉਣ ਵਾਲਾ। ਅੱਬੂ ਨੇ ਕਹਿਣਾ ਆ ਜਾਓ, ਦੇਖੋ ਦਰਿਆ, ਦੇਖੋ ਪਾਣੀ ਦੇਖੋ। ਅਸੀਂ ਫਿਰ ਉੱਥੇ ਆ ਕੇ ਨਾ ਖੜੇ ਹੋ ਜਾਣਾ ਖਿੜਕੀਆਂ ਦੇ ਕੋਲ, ਇਸ ਤਰ੍ਹਾਂ ਕਰਕੇ ਦੇਖਣਾ, ਓਏ ਇੰਨਾ ਪਾਣੀ ਦਰਿਆ। ਅਸੀਂ ਹੈਰਾਨ ਹੋ ਜਾਂਦੇ, ਜਿੰਨੀ ਦੇਰ ਟ੍ਰੇਨ ਉੱਤੋਂ ਗੁਜ਼ਰਦੀ ਸੀ ਨਾ, ਅਸੀਂ ਬਸ ਉਹ ਦਰਿਆ ਦੇਖਦੇ ਰਹਿੰਦੇ ਸਾਂ, ਹੈਰਾਨ ਹੁੰਦੇ ਸਾਂ ਇੰਨਾ ਪਾਣੀ। ਉਸ ਜ਼ਮਾਨੇ 'ਚ ਵਾਕਈ ਦਰਿਆਏ ਸਿੰਧ ਵਿੱਚ ਕੋਈ ਪਾਣੀ ਸੀ, ਇੰਨਾ ਪਾਣੀ ਹੁੰਦਾ ਸੀ, ਐਸਾ ਲੰਬਾਂ ਦੀਆਂ ਲੰਬਾਂ ਪੈਂਦੀਆਂ ਸਨ ਔਰ ਉੱਪਰ ਤੱਕ ਭਰਿਆ ਹੁੰਦਾ ਸੀ ਦਰਿਆਏ ਸਿੰਧ। ਬਸ ਟੱਪਣਾ ਵੀ ਅਸੀਂ, ਤੇ ਫਿਰ ਉਸ ਤੋਂ ਬਾਅਦ ਫਿਰ ਜਾਓ ਵੀ ਰੋਟੀ ਸ਼ੋਟੀ ਖਾਓ, ਚੌਧਰੀ ਸ਼ੁਜਾਤ ਵਾਂਗਰ ਰੋਟੀ ਟੁੱਕਰ ਦਵੋ ਵੀ, ਸਾਨੂੰ ਭੁੱਖ ਲੱਗ ਜਾਂਦੀ ਸੀ। ਫਿਰ ਅਸੀਂ ਜਿਹੜਾ ਨਾ ਰੋਟੀ ਸ਼ੋਟੀ ਖਾਂਦੇ ਸਾਂ ਤੇ ਚਲੋ ਵੀ ਕੁਛ ਸੌਂ ਗਿਆ, ਉੱਠ ਗਿਆ। ਪਰ ਸਭ ਤੋਂ ਮਹਿਬੂਬ ਮਸ਼ਗਲਾ ਹੁੰਦਾ ਸੀ, ਉੱਤੇ ਚੜ੍ਹ ਜਾਓ ਥੱਲੇ ਉਤਰ ਆਓ, ਉੱਤੇ ਚੜ੍ਹ ਜਾਓ ਥੱਲੇ ਉਤਰ ਆਓ। ਬੁਰ ਕਹਿਣਾ ਤੁਸੀਂ ਕਿਤੇ ਬਹਿ ਜਾਵੋ ਕੰਬਖਤੋ, ਤੁਹਾਨੂੰ ਕੀ ਮੁਸੀਬਤ ਹੈ। ਸਾਨੂੰ ਤਾਂ ਦੁਨੀਆ 'ਚ ਐਸਾ ਲੱਗਦਾ ਸੀ ਕਿ ਅੱਜ ਤੋਂ ਸਿਵਾ ਕੋਈ ਚੀਜ਼ ਨਹੀਂ ਮਿਲਣੀ। ਕਦੀ ਅਸੀਂ ਉੱਪਰ ਚੜ੍ਹ ਜਾਂਦੇ ਸਾਂ, ਕਦੇ ਨੀਚੇ ਉਤਰਨਾ ਹੀ ਸਾਂ। ਉਹ ਇੱਕ ਖਾਸ ਇੱਕ ਗੇਮ ਹੁੰਦਾ ਸੀ। ਹੁਣ ਅਗਰ ਮੈਂ ਸੋਚਾਂ ਕਿ ਮੈਂ ਉੱਪਰ ਟ੍ਰੇਨ 'ਚ ਜਾਵਾਂ ਤੇ ਮੈਂ ਉੱਪਰ 'ਚ ਹੋਏ ਮੈਂ ਸੋਚ ਵੀ ਨਹੀਂ ਸਕਦੀ ਹਾਂ ਕਿ ਅਸੀਂ ਕਦੀ ਬਚਪਨ 'ਚ ਇੰਨਾ ਦਫਾ ਉੱਪਰ ਚੜ੍ਹਨੇ ਸਾਂ ਉਤਰਨੇ ਸਾਂ। ਬਸ ਹਰ ਥੋੜ੍ਹੀ ਦੇਰ ਬਾਅਦ ਇੱਕ ਬੱਚੇ ਨੇ ਨੀਚੇ ਆਉਣਾ ਹੁੰਦਾ ਸੀ, ਦੂਸਰੇ ਨੇ ਉੱਪਰ ਚੜ੍ਹਨਾ ਹੁੰਦਾ ਸੀ। ਇਸ ਤਰ੍ਹਾਂ ਉਹ ਸਫ਼ਰ ਐਸਾ ਕਰਕੇ ਫਿਰ ਸੌਂ ਜਾਂਦੇ ਸਾਂ। ਫਿਰ ਤਾਂ ਹੋਸ਼ ਹੀ ਨਹੀਂ ਰਹਿੰਦਾ ਸੀ ਵੀ ਸੌਂ ਗਏ ਆ, ਚਲੋ ਵੀ ਉੱਥੇ ਪੈ ਗਿਆ, ਕੋਈ ਨੀਚੇ ਪੈ ਗਿਆ, ਚਲੋ ਸਵੇਰੇ ਸਵੇਰੇ ਫਿਰ ਅੱਖ ਖੁੱਲ੍ਹਦੀ ਸੀ ਕਿਸੇ ਸਟੇਸ਼ਨ 'ਤੇ, ਚਾਏ 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 ਗਰਮ, ਨਾਸ਼ਤਾ ਪੂਰੀ ਅੰਡਾ। ਉਹ ਫਿਰ ਅਸੀਂ ਤਾਂ ਖਰੰਡੇ ਸ਼ੰਡੇ ਲੈ ਕੇ ਗਏ ਹੁੰਦੇ ਸਾਂ, ਬ੍ਰੈਡ ਵੀ ਲੈ ਕੇ ਰੱਖੀ ਹੁੰਦੀ ਸੀ। ਚੀਜ਼ਾਂ ਘਰੋਂ, ਜ਼ਿਆਦਾਤਰ ਚੀਜ਼ਾਂ ਘਰੋਂ ਲੈ ਕੇ ਜਾਂਦੇ ਸਾਂ। ਪਰ ਐਵੇਂ ਕਿ ਚਲੋ ਫਿਰ ਚਾਏ ਸ਼ਾਏ ਲੈ ਕੇ ਉਹ ਕਿਸੇ ਨੇ ਜੋ ਵੀ ਨਾਸ਼ਤਾ ਨੂਸ਼ਤਾ ਕਰਨਾ ਹੋਵੇ ਕਰ ਲਿਆ, ਟ੍ਰੇਨ ਫਿਰ ਟੁਰ ਪਈ। ਚਲੋ ਬਈ ਫਿਰ ਪੁਣਾ ਸ਼ੁਰੂ ਹੋ ਜਾਣੇ ਸੀ। ਅੱਬੂ ਜੀ ਸਿਆਲਕੋਟ ਕਦੋਂ ਆਉਣਾ? ਅੱਬੂ ਨੂੰ ਕਹਿਣਾ ਹਾਲੇ ਟਾਈਮ ਹੈਗਾ। ਅੱਬੂ ਜੀ ਜਿਹੜਾ ਸਟੇਸ਼ਨ ਹੈ, ਅੱਬੂ ਜੀ ਹੁਣ ਕਿੰਨੇ ਸਟੇਸ਼ਨ ਰਹਿ ਗਏ ਨੇ? ਅੱਬੂ ਨੇ ਕਹਿਣਾ ਓਏ ਆ ਜਾਏਗਾ ਕੰਬਖਤੋ, ਆ ਜਾਏਗਾ। ਜਦੋਂ ਆ ਜਾਏਗਾ ਤੁਹਾਨੂੰ ਪਤਾ ਚੱਲ ਜਾਏਗਾ, ਬਹਿ ਜਾਓ ਆਰਾਮ ਨਾਲ। ਬਸ ਫਿਰ ਰਾਤ ਸੌਂ ਕੇ ਜਦੋਂ ਅਸੀਂ ਉੱਠ ਜਾਂਦੇ ਸਾਂ ਨਾ, ਉਸ ਤੋਂ ਬਾਅਦ ਫਿਰ ਅਸੀਂ ਕਹਿੰਦਾ ਬਸ ਐਸਾ ਅੱਖ ਖੋਲੀਏ ਸਿਆਲਕੋਟ ਸਾਡੇ ਸਾਹਮਣੇ ਆ ਜਾਵੇ। ਬੱਚਿਆਂ ਦੀ ਖਾਸ ਆਦਤ ਹੁੰਦੀ ਹੈ ਕਿ ਪੁੱਛਦੇ ਨੇ ਬਾਰ-ਬਾਰ ਕਿ ਕਦੋਂ ਆਏਗਾ। ਅਸੀਂ ਵੀ ਬਾਰ-ਬਾਰ ਅੱਬੂ ਕੋਲੋਂ ਪੁੱਛਣਾ। ਜਦੋਂ ਫਿਰ ਸਿਆਲਕੋਟ ਆਉਣ ਵਾਲਾ ਹੁੰਦਾ ਸੀ, ਅੱਬੂ ਨੂੰ ਪਤਾ ਚੱਲ ਜਾਂਦਾ ਸੀ। ਪਤਾ ਨਹੀਂ ਅੱਬੂ ਕੋ ਕਿਹੜੀ ਜਾਦੂ ਦੀ ਛੜੀ ਸੀ, ਮਜ਼ਾਕ ਕਰ ਰਹੀ ਹਾਂ, ਕੋਈ ਜ਼ਰਾ ਸਟੇਸ਼ਨ ਤੋਂ ਅੰਦਾਜ਼ਾ ਲਾ ਲੈਂਦੇ ਸਨ। ਅੱਬੂ ਨੇ ਕਹਿਣਾ ਚਲੋ ਵੀ ਹੁਣ ਸਮਾਨ ਇਕੱਠਾ ਕਰੋ, ਚਲੋ ਛੇਤੀ ਕਰੋ। ਫਿਰ ਉਹ ਬਿਸਤਰ ਬੰਨ੍ਹਿਆ ਜਾਂਦਾ ਸੀ, ਸਾਰੇ ਸਰਾਣੇ ਸਰੂਣੇ ਇਕੱਠੇ ਕਰਕੇ ਚੀਜ਼ਾਂ ਉਹ 'ਚ ਬੰਨ੍ਹੀਆਂ ਜਾਂਦੀਆਂ ਸਨ। ਕੋਈ ਭਾਂਡੇ ਭੂੰਡੇ ਸਾਰੇ ਟੋਕਰੀ 'ਚ ਪਾਏ ਜਾਂਦੇ ਸਨ। ਸਭ ਅਲਰਟ ਹੋ ਜਾਓ ਬਈ ਹੁਣ ਸਿਆਲਕੋਟ ਆਉਣ ਵਾਲਾ। ਅਤੇ ਫਿਰ ਅਸੀਂ ਜਿਹੜਾ ਨਾ ਸਿਆਲਕੋਟ ਆ ਜਾਂਦਾ ਸੀ ਸਾਡਾ। ਅਸੀਂ ਉਹਦੇ ਹੌਲੀ ਹੌਲੀ ਟ੍ਰੇਨ ਹੌਲੀ ਹੌਲੀ ਹੋਣੀ ਸ਼ੁਰੂ ਹੁੰਦੀ ਸੀ। ਅੱਬੂ ਨੂੰ ਕਹਿਣਾ ਸਬਰ ਕਰੋ, ਮੈਂ ਆਪ ਤੁਹਾਨੂੰ ਲਾਵਾਂਗਾ। ਫਿਰ ਅੱਬੂ ਨੇ ਉਤਰਨਾ। ਫਿਰ ਸਭ ਤੋਂ ਪਹਿਲੇ ਅੱਬੂ ਨੇ ਕਹਿਣਾ ਸਾਰੇ ਇਕੱਠੇ ਕਰੋ, ਨਗ ਗਿਣੋ। ਨਗ ਗਿਣੇ ਜਾਂਦੇ ਸਨ ਕਿ ਵੀ ਕਿੰਨੇ ਨਗ ਨੇ ਸਾਡੇ ਕੋਲ। ਘਰੋਂ ਚੱਲਦੇ ਵਕਤ ਹੀ ਗਿਣੇ ਜਾਂਦੇ ਸਨ ਕਿ 5 ਨਗ ਨੇ ਜਾਂ 6 ਨਗ ਨੇ ਜਾਂ 7 ਨਗ ਨੇ ਸਾਡੇ ਕੋਲ। ਫਿਰ ਉੱਥੇ ਉਤਰ ਕੇ ਸਟੇਸ਼ਨ 'ਤੇ ਫਿਰ ਇੱਕ ਦਫਾ ਅੱਬੂ ਨੇ ਗਿਣਤੀ ਕਰਨੀ ਹੈ, 1 2 3 4 5 6 7। ਹਾਂ ਬਈ ਠੀਕ ਹੈ, 7 ਨਗ ਪੂਰੇ ਨੇ। ਉਹ ਨਗ ਪੂਰੇ ਹੋ ਗਏ, ਬੱਚੇ ਵੀ ਪੂਰੇ ਹੋ ਗਏ ਨਗਾਂ ਦੇ ਨਾਲ, ਉਹਨੇ ਬਾਕੀ ਦੇ ਨਗ ਵੀ ਪੂਰੇ ਹੋ ਗਏ। ਉਸ ਤੋਂ ਬਾਅਦ ਫਿਰ ਕੁਲੀ ਆਉਂਦਾ ਸੀ। ਕੁਲੀ ਉਹ ਖੜੇ ਹੀ ਹੁੰਦੇ ਸਨ। ਉਹ ਕਹਿੰਦਾ ਹਾਂ ਜੀ ਭਾਜੀ ਕਿੱਥੇ ਜਾਣਾ ਵੇ? ਭਾਜੀ ਨੇ ਕਹਿਣਾ ਵੀ ਅਸੀਂ ਜਾਣਾ ਬਾਹਰ ਲੈਤਾ। ਉਹ ਫਿਰ ਉਹ ਚੁੱਕ ਲੈਂਦੇ ਸਨ ਸਿਰ 'ਤੇ। ਇੰਨੀਆਂ ਵਜ਼ਰੀ ਸੰਦੂਕ ਜਿਹੜੇ ਹੁੰਦੇ ਸਨ। ਦੇਖੋ ਕੁਲੀ ਦੀ ਕਿੰਨੀ ਉਹਨਾਂ ਦੀ ਅਜ਼ਮਤ ਨੂੰ ਸਲਾਮ ਹੈ। ਮੈਂ ਕਹਿੰਦੀ ਹਾਂ ਕਿੰਨੀ ਸਖਤ ਅੱਛੀ ਸਰਵਿਸ ਦਿੰਦੇ ਨੇ, ਮਿਹਨਤ ਕਿੰਨੀ ਉਹਦੇ ਵਿੱਚ। ਅਤੇ ਉਹ ਫਿਰ ਸਿਰ 'ਤੇ ਟਰੰਕ ਚੁੱਕ ਲੈਂਦੇ ਸਨ। ਉਹ ਸਾਰਾ ਚੀਜ਼ਾਂ ਚੁੱਕ ਕੇ 2 ਬੰਦੇ ਹੋਣਾ ਜਾਂ ਇਸ ਤਰ੍ਹਾਂ। ਅਤੇ ਉਹ ਫਿਰ ਬਾਹਰ ਚਲੇ ਜਾਣੇ ਸਨ। ਬਾਹਰ ਹੁੰਦੇ ਸਨ ਤਾਂਗੇ। ਉਹੀ ਜਿਸ ਮਕਸਦ ਵਾਸਤੇ ਅਸੀਂ ਸਿਆਲਕੋਟ ਦਾ ਸਫ਼ਰ ਕਰਨੇ ਸਾਂ ਨਾ, ਕਿ ਸਿਆਲਕੋਟ ਚੱਲੇ ਆ, ਉਹ ਸਾਹਮਣੇ ਸਾਡੀ ਮੁਰਾਦ ਜਿਹੜੀ ਖੜੀ ਹੁੰਦੀ ਸੀ। ਅਤੇ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ, ਆਜਾ ਪਰਦੇਸੀਆ ਵਾਸਤਾ ਈ ਪਿਆਰ ਦਾ, ਆ ਜਾ ਤੈਨੂੰ ਅੱਖੀਆਂ ਉਡੀਕਦੀਆਂ। ਅਤੇ ਸਾਡੀਆਂ ਅੱਖੀਆਂ ਉਡੀਕਦੀਆਂ ਹੁੰਦੀਆਂ ਸਰ ਉਸ ਤਾਂਗੇ ਵਾਸਤੇ। ਹੋਏ ਹੋਏ ਫਿਰ ਬਸ ਅਸੀਂ ਨਿਕਲਨੇ ਸਾਰਾ। ਅੱਬੂ ਨੇ ਕਹਿਣਾ ਸਬਰ ਕਰੋ। ਫਿਰ ਪਾਤਾ ਹੁੰਦਾ ਸੀ। ਕਈ ਸਾਰੇ ਅੱਗੇ ਆ ਜਾਂਦੇ ਸਾਂ, ਭਾਜੀ ਇੱਧਰ ਆ ਜਾਓ, ਭਾਜੀ ਇੱਧਰ ਆ ਜਾਓ। ਭਾਜੀ ਕਹਿੰਦਾ ਫਿਰ ਰੇਟ ਕਰੋ ਪਹਿਲੇ। ਅਤੇ ਉਹ ਫਿਰ ਰੇਟ ਸ਼ੇਟ ਕਰਕੇ ਨਾ, ਫਿਰ ਜਿੱਦਾਂ ਰੇਟ ਤੈਅ ਹੋ ਜਾਂਦਾ ਸੀ ਨਾ, ਉਹ ਫਿਰ ਚਲੋ ਵੀ ਆ ਜਾਓ, ਇਹ ਟਾਂਗਾ ਵੀ ਸਾਡਾ। ਉਦੋਂ ਟਾਂਗੇ ਦੇ ਥੱਲੇ ਸਮਾਨ ਵਾੜਿਆ ਜਾਂਦਾ ਸੀ, ਕੋਈ ਇੱਥੇ ਕੋਈ ਉੱਥੇ। ਅਤੇ ਬਸ ਬਈ ਸਾਨੂੰ ਸ਼ੌਕ ਹੁੰਦਾ ਸੀ ਅਸੀਂ ਅੱਗੇ ਬਹਿ ਜਾਈਏ ਅਤੇ ਅੱਗੇ ਬੈਠ ਕੇ ਟਾਂਗੇ ਦੀ ਸਵਾਰੀ ਕਰਨੀ। ਉਹ ਫਿਰ ਅਸੀਂ ਅੱਗੇ ਬੈਠ ਜਾਣਾ ਅਤੇ ਉਹ ਸਾਰਾ ਸਮਾਨ ਰੱਖਿਆ ਗਿਆ, ਚਲੋ ਬਈ। ਅਤੇ ਫਿਰ ਉਹ ਟਾਂਗਾ ਚੱਲਦਾ ਸੀ ਜਿਹੜਾ
ਟੁਕ 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 ਟੁਕ, ਵੈਸੇ ਖਾਸ ਇੱਕ ਸਾਊਂਡ ਘੋੜੇ ਦੇ ਜਿਹੜੇ ਉਹਦੇ ਚੱਲਣ ਦੀ ਆਵਾਜ਼ ਆਉਂਦੀ ਹੈ, ਓਏ ਹੋਏ ਬੜਾ ਹੀ ਪਿਆਰੀ। ਤੇ ਉਹ ਫਿਰ ਤਾਂਗਾ ਚੱਲਣਾ ਸ਼ੁਰੂ ਹੁੰਦਾ ਸੀ ਤੇ ਵਿੱਚ ਅਸੀਂ ਬਸ ਦੇਖਦੇ ਜਾਣਾ ਤੇ ਐਸਾ ਲੱਗਣਾ ਕਿ ਪਤਾ ਨਹੀਂ ਅਸੀਂ ਕਿੱਥੇ ਆ ਗਏ, ਕਿਹੜੀ ਚੀਜ਼ 'ਤੇ ਅਸੀਂ ਬੈਠ ਗਏ। ਤੇ ਉਹ ਤਾਂਗਾ ਚੱਲਣਾ, ਫਿਰ ਹੱਥ 'ਚ ਕੋਈ ਲੰਬੀ ਜਿਹੀ ਚਾਬੁਕ ਹੁੰਦੀ ਸੀ ਉਹਦੇ, ਪਤਲੀ ਜਿਹੀ ਛੜੀ ਜਿਹੀ, ਤੇ ਅੱਗੇ ਪਤਾ ਨਹੀਂ ਤਾਂਗਾ ਲਾਇਆ ਹੁੰਦਾ ਸੀ ਕੀ, ਉਹ ਫੈਸਾ ਕਰਕੇ ਨਾ ਟੜਿੱਕ ਕਰਕੇ ਮਾਰਦੇ ਸਨ ਤੇ ਘੋੜਾ ਫਿਰ ਜ਼ੋਰ ਜ਼ੋਰ ਦੀ ਦੌੜ ਲਾਉਂਦਾ ਸੀ, ਉਹਨੂੰ ਚਰਨ ਨੂੰ ਪੈਂਦੀ ਸੀ। ਤੇ ਉਹ ਕਹਿੰਦਾ ਕਾਨ ਕੇ ਨੀਚੇ ਵਜਾ ਦੂੰਗਾ, ਉਹਦੇ ਵੀ ਕੰਨ ਦੇ ਥੱਲੇ ਵਜਾ ਦਿੰਦੇ ਸਨ ਤੇ ਉਹ ਵਿਚਾਰਾ ਦੌੜਦਾ ਸੀ, ਸ਼ੂਟਾਂ ਭਰਦਾ ਘੋੜਾ ਜਾਂਦਾ ਸੀ। ਤੇ ਅਸੀਂ ਕੋਈ ਖੁਸ਼ ਹੁੰਦੇ ਸਾਂ ਕਿ ਤਾਂਗਾ ਪਿਆ ਚੱਲਦਾ ਵੇ ਸਾਡਾ, ਤੇ ਅਸੀਂ ਫਿਰ ਉੱਤੇ ਬੈਠੇ ਹੋਏ ਹਾਂ। ਉਹ ਸਫ਼ਰ ਸਿਆਲਕੋਟ ਦਾ ਜਿਹੜਾ ਅੱਜ ਤੱਕ ਨਹੀਂ ਭੁੱਲੀ। ਉਸ ਤੋਂ ਬਾਅਦ ਮੈਂ ਬੜੇ ਸਫ਼ਰ ਕੀਤੇ ਨੇ, ਕਈ ਹੁਣ ਵੀ ਜਾਂਦੇ ਹਾਂ ਅਸੀਂ। ਪਰ ਉਹ ਜੇ ਬਚਪਨ ਦੀਆਂ ਜਿਹੜੀ ਚੀਜ਼ਾਂ ਸਨ ਨਾ, ਕਿ ਜਦੋਂ ਇੱਕ ਬੇਫਿਕਰੀ ਦਾ ਜ਼ਮਾਨਾ ਹੁੰਦਾ ਹੈ, ਹਰ ਚੀਜ਼ ਤੁਹਾਨੂੰ ਅੱਛੀ ਲੱਗ ਰਹੀ ਹੁੰਦੀ ਹੈ, ਤੁਹਾਨੂੰ ਮਜ਼ਾ ਆ ਰਿਹਾ ਹੁੰਦਾ ਹੈ, ਤੁਸੀਂ ਦੇਖ, ਤੁਹਾਨੂੰ ਪਰੇਸ਼ਾਨੀ ਕਿਸੇ ਕਿਸਮ ਦੀ ਕੋਈ ਨਹੀਂ ਹੁੰਦੀ। ਨਗ ਗਿਣਨੇ ਨੇ ਅੰਮੀ ਅੱਬੂ ਨੇ ਗਿਣਨੇ ਨੇ, ਬੱਚੇ ਗਿਣਨੇ ਨੇ ਉਹ ਵੀ ਅੰਮੀ ਅੱਬੂ ਨੇ ਗਿਣਨੇ ਨੇ, ਤੁਸੀਂ ਤਾਂ ਸਿਰਫ ਮਸਤੀਆਂ ਹੀ ਕਰਨੀਆਂ ਨੇ। ਸੀਟਾਂ ਕਰਾਉਣੀਆਂ ਨੇ ਅੱਬੂ ਨੇ ਕਰਾਉਣੀਆਂ, ਤਾਂਗਾ ਕਰਾਉਣਾ ਹੈ ਅੱਬੂ ਨੇ ਕਰਾਉਣਾ ਹੈ, ਤੁਸੀਂ ਕੀ ਕਰਨਾ, ਤੁਸੀਂ ਸਿਰਫ ਬੈਠਣਾ ਵੇ ਇਹਦੇ 'ਤੇ। ਤੇ ਇਸ ਤਰ੍ਹਾਂ ਫਿਰ ਉਹ ਮਜ਼ੇਦਾਰ ਸਫ਼ਰ ਜਿਹੜਾ ਹੈ ਇਖਤਤਾਮ ਪਜ਼ੀਰ ਹੁੰਦਾ ਸੀ। ਫਿਰ ਘਰ ਆ ਜਾਂਦਾ ਸੀ ਸਾਡਾ ਦਾਦਕਿਆਂ ਦਾ, ਉੱਥੇ ਬ੍ਰੇਕਾਂ ਲੱਗ ਜਾਂਦੀਆਂ, ਘੋੜੇ ਦੀ ਲਗਾਮ ਨੂੰ ਖਿੱਚ ਲਿਆ ਜਾਂਦਾ ਸੀ, ਚਲੋ ਬਈ ਹੁਣ ਆ ਗਿਆ ਠਿਕਾਣਾ। ਫਿਰ ਸਮਾਨ ਲਾਇਆ ਜਾਂਦਾ ਸੀ, ਚਲੋ ਵੀ ਸਮਾਨ ਲਾਓ। ਫਿਰ ਇੱਕ ਦਫਾ ਅੰਦਰ ਪਹੁੰਚ ਕੇ ਗਿਣਤੀ ਹੁੰਦੀ ਸੀ ਉਸ ਸਮਾਨ ਦੀ, ਪਰ ਐਵੇਂ ਕਿ ਫਿਰ ਬਸ ਬਈ ਸਾਰੇ ਪਹੁੰਚ ਕੇ ਅੰਦਰ ਮੇਲ ਮਲਈਆਂ, ਜੱਫੀਆਂ ਤੇ ਚੁੰਮੀਆਂ, ਤੇ ਅਸੀਂ ਇੰਨੇ ਖੁਸ਼ ਹੁੰਦੇ ਸਾਂ ਉਸ ਸਫ਼ਰ ਤੋਂ। ਇੰਨਾ ਸਾਡਾ ਫੇਵਰਟ ਸਫ਼ਰ ਹੁੰਦਾ ਸੀ ਕਿ ਫਿਰ ਅਸੀਂ ਉੱਥੇ ਆਪਣੀ ਦਾਦੀ ਦੇ ਕੋਲ ਰਹਿਣਾ। ਤੇ ਫਿਰ ਉਹ ਸਾਰੇ ਛੁੱਟੀਆਂ 'ਚ ਫਿਰ ਫੁੱਫੜ ਹੋਰੀ ਵੀ ਆਏ ਹੁੰਦੇ ਸਨ, ਤੇ ਬੜਾ ਫਿਰ ਉਹ ਇੱਕ ਰੌਣਕ ਵੀ ਲੱਗਦੀ ਸੀ, ਮਜ਼ਾ ਆਉਂਦਾ ਸੀ। ਤੇ ਉਹ ਸਿਆਲਕੋਟ ਦਾ ਸਫ਼ਰ ਭੁੱਲਦਾ ਨਹੀਂ। ਸਿਆਲਕੋਟ ਦਾ ਸਫ਼ਰ ਬਹੁਤ ਦਫਾ ਕੀਤਾ, ਲੇਕਿਨ ਹੁਣ ਵੀ ਕਰਨੇ ਸਫ਼ਰ। ਪਰ ਉਹ ਜਿਹੜੇ ਮਾਂ ਬਾਪ ਦੇ ਨਾਲ ਅਸੀਂ ਸਫ਼ਰ ਕੀਤਾ, ਮਾਂ ਬਾਪ ਦੇ ਨਾਲ ਜਿਹੜੀਆਂ ਯਾਦਾਂ ਹੁੰਦੀਆਂ ਨੇ ਨਾ, ਉਹ ਇਨਸਾਨ ਕਦੀ ਨਹੀਂ ਭੁੱਲ ਸਕਦਾ। ਬਹੁਤ ਬੇਸ਼ੁਮਾਰ ਮੈਂ ਸਫ਼ਰ ਕੀਤੇ ਨੇ ਜ਼ਿੰਦਗੀ 'ਚ, ਉਹ ਮੈਨੂੰ ਯਾਦ ਵੀ ਨੇ, ਲੇਕਿਨ ਇਹ ਜਿਹੜਾ ਸਫ਼ਰ ਹੈ ਨਾ, ਉਹ ਖੁਸ਼ੀ ਵੀ ਦੇ ਜਾਂਦਾ ਯਾਦ ਕਰਨੇ ਆ। ਉਹ ਫਿਰ ਇੱਕ ਤੁਹਾਡੇ ਮਾਂ ਬਾਪ ਦੀ ਯਾਦ ਜਦੋਂ ਆ ਜਾਂਦੀ ਹੈ ਨਾ, ਤੁਹਾਡੀ ਅੱਖ 'ਚ ਆਂਸੂ ਵੀ ਆ ਜਾਂਦਾ। ਬੜਾ ਪਿਆਰਾ ਸਫ਼ਰ, ਤੇ ਉਹ ਨਾਲ ਮਾਂ ਬਾਪ ਤੇ ਮੁਹੱਬਤਾਂ, ਤੇ ਅਸੀਂ ਪਹੁੰਚ ਜਾਂਦੇ ਸਾਂ ਮਜ਼ੀਦ ਮੁਹੱਬਤਾਂ ਵਿੱਚ। ਉੱਥੇ ਦਾਦੀ ਨੇ ਵਾਰੀ ਸਦਕੇ ਹੋਣਾ, ਤੇ ਹੋਰ ਸਾਰੇ ਰਿਸ਼ਤੇਦਾਰ, ਤੇ ਉੱਥੇ ਮੁਹੱਬਤਾਂ ਦਾ ਜ਼ਮਾਨਾ ਸੀ, ਮੁਹੱਬਤਾਂ ਦਾ ਦੌਰ ਸੀ। ਬਚਪਨ ਜਿਹੜਾ ਵੇ ਮੁਹੱਬਤਾਂ ਤੋਂ ਭਰਪੂਰ ਹੁੰਦਾ ਵੇ, ਕਿ ਹਰ ਕਿਸਮ ਦੀਆਂ ਤੁਹਾਨੂੰ ਮੁਹੱਬਤਾਂ ਮਿਲਦੀਆਂ ਨੇ, ਔਰ ਤੁਸੀਂ ਉਹ ਸਮੇਟਦੇ ਹੋ। ਫਿਰ ਤੁਹਾਡਾ ਇਸ ਤਰ੍ਹਾਂ ਤੁਸੀਂ ਚੱਲਦੇ ਜਾਂਦੇ ਹੋ, ਅੱਗੇ ਵੱਧਦੇ ਜਾਂਦੇ ਹੋ। ਬਹਰਹਾਲ ਸਿਆਲਕੋਟ ਦਾ ਸਫ਼ਰ ਨੰਬਰ 1 ਸਫ਼ਰ ਹੋਈ ਮੇਰੀ ਜ਼ਿੰਦਗੀ 'ਚ। ਅਸੀਂ ਬਹੁਤ ਸਫ਼ਰ ਕੀਤੇ, ਕਾफ़ੀ ਦਫਾ ਗਏ। ਜਦੋਂ ਮੇਰੀ ਦਾਦੀ ਦੀ ਡੈਥ ਹੋ ਗਈ, ਅੱਲਾ ਜੰਨਤ ਨਸੀਬ ਕਰੇ, ਫਿਰ ਉਸ ਤੋਂ ਬਾਅਦ ਫਿਰ ਉਹ ਸਾਰੇ ਫੌਤ ਹੀ ਹੋ ਗਏ ਸਨ। ਫਿਰ ਉਹ ਸਾਰੇ ਫੁੱਫੋ ਵਗੈਰਾ ਦੀ ਸ਼ਾਦੀਆਂ ਹੋ ਗਈਆਂ। ਫਿਰ ਉਹ ਇਹ ਸਿਲਸਿਲਾ ਕੁਛ ਘਟਦਾ ਗਿਆ ਵਕਤ ਦੇ ਨਾਲ ਨਾਲ, ਫਿਰ ਉਹ ਹੋ ਗਿਆ। ਲੇਕਿਨ ਜਦ ਤੱਕ ਉਹ ਜ਼ਿੰਦਾ ਰਹੇ, ਅਸੀਂ ਹਰ ਸਾਲ ਰੈਗੂਲਰ ਅਸੀਂ ਸਿਆਲਕੋਟ ਜਾਂਦੇ ਸਾਂ, ਤੇ ਅਸੀਂ ਕੀ ਕਹਿੰਦੇ ਨੇ ਉੱਥੇ ਕਰਦੇ ਸਾਂ। ਲੇਕਿਨ ਇਤਫਾਕ ਐਸਾ ਹੈ ਕਿ ਦਾਦੀ ਸਾਡੇ ਕੋਲ ਸਿਆਲਕੋਟ ਇੱਥੇ ਆਏ ਹੋਏ ਸਨ ਕਰਾਚੀ, ਇੱਥੇ ਬਿਮਾਰ ਹੋ ਗਏ, ਉਹਨਾਂ ਨੂੰ ਫਾਲਿਜ ਦਾ ਅਟੈਕ ਹੋ ਗਿਆ, ਤੇ ਫਿਰ ਉਹਨਾਂ ਦੀ ਕਰਾਚੀ ਹੀ ਡੈਥ ਹੋ ਗਈ, ਤੇ ਉਹਨਾਂ ਨੂੰ ਕਰਾਚੀ ਹੀ ਤਦਫੀਨ ਕੀਤਾ ਸੀ। ਤੇ ਹੁਣ ਮੈਂ ਜਾਵਾਂਗੀ ਨਾ, ਤੇ ਮੈਂ ਕਰਾਚੀ ਕਬਰਸਤਾਨ ਦਿਖਾਵਾਂਗੀ ਤੁਹਾਨੂੰ, ਅਗਰ ਮੈਂ ਕਰ ਸਕੀ ਤਾਂ ਮੈਂ ਉੱਥੇ ਜਾਵਾਂਗੀ। ਉੱਥੇ ਸਾਡੇ ਸਾਰੇ ਪਿਆਰੇ ਉੱਥੇ ਪਏ ਨੇ। ਉਹ ਮੇਰੀ ਦਾਦੀ ਜਿਹੜੀ ਮੇਰੇ ਚਾਹ ਚੁੱਕਦੀ ਸੀ, ਉਹ ਮੇਰੀ ਫੁੱਫੋ ਜਿਹੜੀ ਸਾਨੂੰ ਇੱਕ ਪਲੇਟ 'ਚ ਆਪਣੇ ਬੱਚਿਆਂ ਨਾਲ ਰੋਟੀ ਦਿੰਦੀ ਸੀ, ਉਹ ਮੇਰੀ ਕਜ਼ਨ, ਜਿਹਦੇ ਨਾਲ ਮੇਰੀ ਇਸ ਤਰ੍ਹਾਂ ਦੋਸਤੀ ਸੀ ਕਿ ਮੈਂ ਉਸ ਤੋਂ ਬਗੈਰ ਰਹਿ ਨਹੀਂ ਸਕਦੀ ਸਾਂ, ਉਹਦੀ ਵੀ ਕਬਰ ਹੈ। ਮੇਰੇ ਮਾਂ ਬਾਪ ਦੀ ਉੱਥੇ ਬੜੀਆਂ ਸਾਰੀਆਂ ਸਾਡੇ ਸਭ ਦੀਆਂ ਉੱਥੇ ਕਬਰਾਂ ਨੇ। ਤੇ ਬਸ ਉਹ ਫਿਰ ਜਾਂਦੇ ਹਾਂ, ਉਹਨਾਂ ਨਾਲ ਮੁਲਾਕਾਤ ਕਰਕੇ ਅਸੀਂ ਆ ਜਾਂਦੇ ਹਾਂ। ਤੇ ਬਸ ਇਹ ਮੇਰੀਆਂ ਯਾਦਾਂ ਸਨ ਜਿਹੜੀਆਂ ਸਿਆਲਕੋਟ ਦੇ ਸਫ਼ਰ ਦੇ ਹਵਾਲੇ ਦੇ ਨਾਲ। ਤੇ ਹੁਣ ਵੀ ਮੈਂ ਜਾਵਾਂਗੀ, ਮੇਰੀ ਕੋਸ਼ਿਸ਼ ਤਾਂ ਪੂਰੀ ਹੈ ਮੈਂ ਸਿਆਲਕੋਟ ਜਾਵਾਂ, ਲੇਕਿਨ ਹੁਣ ਪਤਾ ਨਹੀਂ ਟ੍ਰੇਨ 'ਚ ਤਾਂ ਨਹੀਂ ਜਾਵਾਂਗੀ। ਮੈਨੂੰ ਲੱਗਦਾ ਮੈਂ ਬੱਸ 'ਤੇ ਕਿਸੇ ਬੱਸ ਵਾਸਤੇ ਜਾਵਾਂਗੀ, ਜਾਂ ਕੀ ਹੁੰਦਾ, ਜਾ ਵੀ ਸਕਦੀ ਹੈ ਕਿ ਨਹੀਂ, ਲੇਕਿਨ ਮੈਂ ਜਾਣਾ ਜ਼ਰੂਰ ਹੈ। ਉਹ ਬਹੁਤ ਇਲਾਕਾ ਹੁਣ ਬਦਲ ਗਿਆ ਵੇ, ਨਵੀਂ ਨਵੀਂ ਚੀਜ਼ਾਂ ਆ ਗਈਆਂ ਨੇ, ਪਰ ਹੈ ਤੇ ਉਹੀ ਸਿਆਲਕੋਟ ਨਾ, ਹੈ ਤੇ ਉਹੀ ਮੇਰੀ ਜਨਮ ਭੂਮੀ, ਕਿ ਮੈਂ ਉੱਥੇ ਪੈਦਾ ਹੋਈ ਹਾਂ। ਮੈਂ ਆਪਣੀ ਤੁਹਾਨੂੰ ਉਹ ਜਾਏ ਪੈਦਾਇਸ਼ ਵੀ ਆਪਣੀ ਦਿਖਾਵਾਂਗੀ, ਉਹ ਘਰ ਕੇ ਜਿੱਥੇ ਮੈਂ ਪੈਦਾ ਹੋਈ, ਤੇ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਇਨਸ਼ਾਅੱਲਾ, ਅਗਰ ਮੈਂ ਗਈ ਤੇ ਬਸ ਹੁਣ ਚੱਲਦੇ ਹਾਂ। ਬੜਾ ਸੈਡ ਹੋ ਗਈ ਹੈ। ਸ਼ੁਰੂ ਤੋਂ ਬੜਾ ਚੰਗਾ ਹੈਪੀ ਜਿਹੜੀ ਨਾ ਸਾਡੀ ਜੋ ਸ਼ੁਰੂਆਤ ਹੋਈਆਂ ਸਨ, ਤੇ ਐਂਡ ਵਿੱਚ
ਜਿਹੜਾ ਅਸੀਂ ਸੈਡ ਹੋ ਗਏ ਤੇ ਚਲੋ ਕੋਈ ਗੱਲ ਨਹੀਂ। ਇਨਸਾਨ ਕਹਿੰਦੇ ਕभी खुशी कभी गम, ਤੇ ਇਨਸਾਨ ਕਦੀ ਹੱਸਦਾ ਹੋਵੇ ਤੇ ਕਦੀ ਉਹਦੀ ਅੱਖ 'ਚ ਆਂਸੂ ਵੀ ਤੇ ਆਉਂਦਾ ਹੈ। ਕੋਈ ਅਸੀਂ ਇੱਕ ਮਸ਼ੀਨ ਤੇ ਨਹੀਂ ਹੈ ਨਾ, ਮਸ਼ੀਨ ਹੀ ਹੈ ਜਿਹੜੀ ਚੱਲਦੀ ਰਹਿੰਦੀ ਚੱਲਦੀ ਰਹਿੰਦੀ ਚੱਲਦੀ ਰਹਿੰਦੀ ਹੈ। ਉਹਦਾ ਕੋਈ ਜਜ਼ਬਾਤ ਨਹੀਂ ਹੁੰਦੇ। ਇਨਸਾਨ ਦੇ ਹਰ ਵਕਤ ਜਜ਼ਬਾਤ ਹੁੰਦੇ ਨੇ। ਕਦੀ ਉਹ ਮੁਹੱਬਤ ਕਰਦਾ ਹੈ, ਕਦੀ ਉਹ ਰੋਂਦਾ ਵੇ, ਕਦੀ ਕਿਸੇ ਨੂੰ ਯਾਦ ਕਰਦਾ ਹੈ, ਕਦੀ ਉਹ ਕਿਸੇ ਨਾਲ ਪਿਆਰ ਕਰਦਾ ਹੈ, ਕਦੀ ਕਿਸੇ ਨਾਲ ਲੜਾਈ ਕਰਦਾ ਹੈ, ਕਦੀ ਉਹ ਕਿਸੇ ਨਾਲ ਨਾਰਾਜ਼ਗੀ ਦਾ ਇਜ਼ਹਾਰ ਕਰਦਾ ਹੈ। ਸਭ ਚੀਜ਼ਾਂ ਹੁੰਦੀਆਂ ਨੇ ਨਾ। ਤੇ ਪਰ ਐਵੇਂ ਕਿ ਘੱਟ ਤੋਂ ਘੱਟ ਨਾਰਾਜ਼ਗੀ ਕਰੋ। ਅਗਰ ਤੁਹਾਡੀ ਕਿਸੇ ਨਾਲ ਨਾਰਾਜ਼ਗੀ ਹੈਗੀ ਵੀ ਹੈ ਤੇ ख़त्म ਕਰ ਦੇਵੋ। ਇਹਦੇ ਵਿੱਚ ਹਰਜ ਕੋਈ ਨਹੀਂ ਹੈ, ਕਿਉਂਕਿ ਅੱਲਾਹ ਤਾਲਾ ਨੇ ਵੀ ਇਹੀ ਕਿਹਾ ਵੇ ਕਿ ਬਈ ਜ਼ਿਆਦਾ ਦਿਨ ਨਾਰਾਜ਼ਗੀ ਨਾ ਰੱਖਿਆ ਕਰੋ, ਛੇਤੀ ਛੇਤੀ ਸੁਲ੍ਹਾ ਕਰ ਲਿਆ ਕਰੋ। ਚਲੋ ਫਿਰ ਮੈਂ ਚੱਲਦੀ ਹਾਂ। ਭਾਸ਼ਣ ਵੀ ਮੈਂ ਦੇਖੋ ਕਿੰਨਾ ਚੰਗਾ ਤੁਹਾਨੂੰ ਦੇ ਦਿੱਤਾ ਵੇ, ਤੇ ਭਾਸ਼ਣ ਦੇ ਨਾਲ ਹੀ ਹੁਣ ਮੈਂ ਚੱਲਦੀ ਹਾਂ। ਕੋਈ ਹੱਥ ਵਿੱਚ ਮੁੰਦੀਆਂ ਨੇ, ਕੋਈ ਹੱਥ ਵਿੱਚ ਮੁੰਦੀਆਂ ਨੇ, ਹੋ ਦੁਨੀਆ 'ਚ ਲੱਖ ਰਿਸ਼ਤੇ ਪੈਣਾ ਪੈਣਾ ਹੁੰਦੀਆਂ ਨੇ, ਹੋ ਦੁਨੀਆ 'ਚ ਲੱਖ ਰਿਸ਼ਤੇ ਪੈਣਾ ਪੈਣਾ ਹੁੰਦੀਆਂ ਨੇ। ਅੱਲਾ ਹਾਫਿਜ਼ ਤੇ ਰੱਬ